ਇੱਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਾਲੂਮੀ ਸਭ ਦੀ ਏ। ਹਰ ਹਰ ਵਿੱਚ ਸੂਰਤ ਰੱਬ ਦੀ ਏ, ਕਿਤੇ ਜ਼ਾਹਰ ਕਿਤੇ ਛੁਪੈਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ। ਲੋ ਜੀ, ਮੈਂ ਹਾਂ ਤੁਹਾਡਾ ਆਪਣਾ ਨਵੀਦ ਅੰਜਮ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਮੈਗਜ਼ੀਨ। ਤੇ ਲੋ ਜੀ, ਗੱਲ ਕਰਾਂਗੇ ਪੰਜਾਬੀ ਬੋਲੀ ਦੀ, ਪੰਜਾਬ ਦੇ ਹੱਕਾਂ ਦੀ, ਪੰਜਾਬ 'ਚ ਹੋਣ ਵਾਲੇ ਮੁਖਤਲਿਫ ਵਾਕਿਆਤ ਦੀ, ਮੌਜੂਦਾ ਦੌਰ 'ਚ ਪੰਜਾਬ ਦੇ ਕੀ ਹਾਲਾਤ ਨੇ ਤੇ ਅਸੀਂ ਪੰਜਾਬੀ ਹੋ ਕੇ ਪੰਜਾਬ ਵਿੱਚ ਰਹਿਣ ਵਾਲੇ ਇਹਦੇ ਵਾਸਤੇ ਕੀ ਚੰਗਾ ਜਾਂ ਸੁਚੱਜਾ ਕਰ ਸਕਨੇ ਆ। ਪੰਜਾਬ ਦੀ ਅਨਹੋਣੀ ਹੈ ਜਾਂ ਹੋਣੀ ਹੈ, ਇਹ ਜਵਾਲਾਮੁਖੀ ਦੇ ਵਾਂਗ ਸਦਾ ਮਿਲਦਾ ਰਹਿੰਦਾ ਹੈ ਜਾਂ ਫਟਦਾ ਰਹਿੰਦਾ ਹੈ। ਇਹ ਬੇਗਾਨਿਆਂ ਨੂੰ ਘੱਟ ਤੇ ਆਪਣੇ ਜਿਸਮ ਨੂੰ ਬਹੁਤਾ ਸਾੜਦਾ ਹੈ। ਇਹ ਹਰ ਵੇਲੇ ਸੂਲੀ ਤੇ ਚੜ੍ਹਨ ਲਈ ਉਤਾਵਲਾ ਰਹਿੰਦਾ ਹੈ। ਇਸ ਨੂੰ ਬਸ ਮਾੜੀ ਜੀ ਹਵਾ ਲੱਗਣ ਦੀ ਲੋੜ ਹੈ ਤੇ ਭਾਂਬੜ ਵਾਂਗੂ ਮੱਚ ਉੱਠਦਾ ਹੈ ਤੇ ਉਸੇ ਭਾਂਬੜ ਨਾਲ ਆਪਣੇ ਬੂਟੇ ਤੇ ਆਪਣਾ ਘਰ ਸਾੜਦਾ ਹੈ ਤੇ ਫਿਰ 30-40 ਵਰ੍ਹੇ ਉਸੇ ਆਪਣੇ ਮਾਜ਼ੀ ਨੂੰ ਯਾਦ ਕਰਕੇ ਰੋਂਦਾ ਤੇ ਵੈਣ ਪਾਉਂਦਾ ਰਹਿੰਦਾ ਹੈ। ਇਸਨੇ ਕਦੇ ਵੀ ਆਪਣੇ ਮਾਜ਼ੀ ਕੋਲੋਂ ਸਬਕ ਨਹੀਂ ਸਿੱਖਿਆ, ਸਗੋਂ ਹਰ ਵੇਲੇ ਨਵੇਂ ਦੁੱਖ ਸੇੜ ਲੈਂਦਾ ਹੈ। ਪੰਜਾਬੀ ਬੋਲੀ ਤੇ ਪੰਜਾਬੀਅਤ ਦੇ ਨਾਂ ਤੇ ਰੋਟੀਆਂ ਸੇਕਣ ਵਾਲਿਆਂ ਨੂੰ ਇਹ ਕਦੀ ਵੀ ਪਛਾਣ ਨਹੀਂ ਸਕਿਆ। ਇਸ ਨੂੰ ਪਹਿਚਾਣ ਨਹੀਂ ਕਿ ਕਿਹੜਾ ਇਹਦਾ ਦੁਸ਼ਮਣ ਹੈ ਤੇ ਕਿਹੜਾ ਇਹਦਾ ਸੱਜਣ ਹੈ। ਇਸ ਲਈ ਹਰ ਵਾਰੀ ਇਹ ਬਾਜ਼ੀ ਜਿੱਤ ਕੇ ਹਾਰ ਜਾਂਦਾ ਹੈ। ਇਹਦੀ ਬੁੱਕਲ ਦੇ ਯਾਰ ਹਮੇਸ਼ਾ ਇਹਦੇ ਨਾਲ ਹੀ ਗੱਦਾਰੀ ਕਰਦੇ ਰਹੇ ਨੇ। ਉਹ ਚੱਲ ਛੱਡ ਪਰੇ ਇਹ ਆਖ ਕੇ ਇਹ ਫੇਰ ਉੱਠ ਖਲੋਂਦਾ ਹੈ ਤੇ ਕੋਕਨੋਸ ਦੀ ਨਸਲ ਵਿੱਚੋਂ ਹੋਣ ਕਰਕੇ ਇਹ ਫੇਰ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ। ਅਜੋਕੇ ਵੇਲੇ ਵਿੱਚ ਪੰਜਾਬ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ। ਇਸ ਨੂੰ ਬੇਕਾਰ ਜੇ ਗਾਇਕ ਤੇ ਉਹਨਾਂ ਦੇ ਪੁੱਠੇ ਸਿੱਧੇ ਗਾਣੇ ਸੁਣਨ ਦੀ ਬਿਮਾਰੀ ਲੱਗ ਗਈ ਹੈ। ਕਿਤਾਬਾਂ ਪੜ੍ਹਨ ਦਾ ਇਹਦੇ ਕੋਲ ਵਕਤ ਹੀ ਨਹੀਂ। ਜੇ ਕਿਤਾਬਾਂ ਪੜ੍ਹੇਗਾ ਤੇ ਇਸ ਨੂੰ ਅਕਲ ਆ ਜਾਵੇਗੀ। ਅਕਲ ਆ ਗਈ ਤੇ ਫਿਰ ਸੋਚਣਾ ਸਮਝਣਾ ਪਵੇਗਾ ਤੇ ਇਹ ਸੋਚਣਾ ਸਮਝਣਾ ਚਾਹੁੰਦਾ ਹੀ ਨਹੀਂ। ਇਸ ਲਈ ਇਹਨੇ ਕਿਤਾਬਾਂ ਪੜ੍ਹਨੀਆਂ ਹੀ ਛੱਡ ਦਿੱਤੀਆਂ ਨੇ। ਅਖੇ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ। ਤੇ ਇਹ ਪਾਗਲ ਹਵਾ ਦੇ ਵਾਂਗ ਆਪਣੇ ਪੈਰ ਸਿਰ ਉੱਤੇ ਰੱਖ ਕੇ ਹਨੇਰੀ ਬਣ ਕੇ ਤੇ ਹਨੇਰਾ ਇਕੱਠਾ ਕਰਨ ਲੱਗਿਆ ਹੋਇਆ ਹੈ। ਅਜੋਕੇ ਵੇਲੇ ਵਿੱਚ ਅੱਜ ਦਾ ਪੰਜਾਬੀ ਕਿਤਾਬਾਂ ਕੋਲੋਂ ਬਹੁਤ ਦੂਰ ਹੈ ਤੇ ਜੇ ਉਹ ਕਿਤਾਬਾਂ ਨਾਲ ਯਾਰੀ ਲਾ ਲਵੇ ਤੇ ਉਹਨੂੰ ਆਪਣੇ ਮਾਜ਼ੀ 'ਚ ਹੋਣ ਵਾਲੇ ਵਾਕਿਆਤ ਤੇ ਹੋ ਸਕਦਾ ਹੈ ਆਉਣ ਵਾਲੇ ਵਾਕਿਆਤ ਦੀ ਵੀ ਕੁਝ ਖਬਰਸਾਰ ਹੋ ਜਾਵੇ ਤੇ ਖੌਰੇ ਆਉਣ ਵਾਲੇ ਵੇਲੇ ਦੀਆਂ ਕਈ ਚਾਲਾਂ ਇਸ ਨੂੰ ਸਮਝ ਆ ਜਾਵਣ। ਪਰ ਇਹ ਖੌਰੇ ਕਿਸੇ ਹੋਰ ਹੀ ਮਸਤੀ ਵਿੱਚ ਤੁਰਿਆ ਫਿਰਦਾ ਹੈ। ਤੇ ਜੇ ਕਿਤਾਬਾਂ ਪੜ੍ਹਨ ਵਾਲਾ ਕੰਮ ਕਰ ਲਵੇ ਤੇ ਖੌਰੇ ਉਹਨੂੰ ਕਿੰਨੀਆਂ ਗੱਲਾਂ ਦੀ ਸਮਝ ਆ ਜਾਵੇ ਤੇ ਇਸ ਵੇਲੇ ਦਾ ਸੱਚ ਖੁੱਲ੍ਹ ਕੇ ਇਹਦੇ ਸਾਹਮਣੇ ਆ ਜਾਵੇ। ਤੇ ਕਈ ਕਿਤਾਬਾਂ ਤੇ ਐਸੀਆਂ ਨੇ ਜਿਹਦੇ ਵਿੱਚ ਪੂਰੇ ਪੰਜਾਬ ਦੀ ਤਸਵੀਰ ਪੇਸ਼ ਕੀਤੀ ਗਈ ਹੈ ਤੇ ਕਈ ਕਿਤਾਬਾਂ ਇਸ ਤੋਂ ਵੱਖ ਨੇ ਜਿਨ੍ਹਾਂ ਵਿੱਚ ਇਹਦੇ ਮਾਜ਼ੀ ਦਾ ਸਭ ਕੁਝ ਇਸ ਪੰਜਾਬੀ ਨੂੰ ਮਿਲ ਜਾਂਦਾ ਹੈ। ਤੇ ਆਉਣ ਵਾਲੇ 35-40 ਸਾਲਾਂ ਦੀਆਂ ਕਈ ਰਾਈਟਰਾਂ ਨੇ ਪੇਸ਼ਨ ਗੋਈਆਂ ਵੀ ਕਰ ਦਿੱਤੀਆਂ ਨੇ ਕਿ ਸਾਨੂੰ ਆਉਣ ਵਾਲੇ ਵੇਲੇ ਵਿੱਚ ਕਿਹੋ ਜਿਹੀਆਂ ਔਕੜਾਂ ਦਾ ਸਾਹਮਣਾ ਕਰਨਾ ਪਏਗਾ ਤੇ ਆਉਣ ਵਾਲੇ ਵੇਲੇ ਵਿੱਚ ਸਿਆਸੀ ਮਾਹੌਲ ਤੇ ਉਹਦੇ ਵਰਤਾਰੇ ਦੀ ਤਸਵੀਰ ਵੀ ਇਹ ਕਿਤਾਬਾਂ ਸਾਡੇ ਸਾਹਮਣੇ ਬੜੀ ਅੱਛੇ ਤਰੀਕੇ ਨਾਲ ਨਿਖੇੜ ਕੇ ਰੱਖ ਦਿੰਦੀਆਂ ਨੇ। ਤੇ ਹੁਣ ਇਹ ਹਿਸਾਬ ਹੈ ਭਾਵੇਂ ਉਹ ਚੜ੍ਹਦਾ ਪੰਜਾਬ ਹੈ ਤੇ ਭਾਵੇਂ ਇੱਧਰ ਲਹਿੰਦਾ ਪੰਜਾਬ ਹੈ, ਦੋਵੇਂ ਪਾਸੇ ਇੱਕੋ ਹੀ ਹਾਲ ਹੈ। ਹੁਣ ਤੇ ਸਾਡਾ ਇਹ ਹਾਲ ਬਣਿਆ ਹੈ ਕਿ ਸਾਨੂੰ ਚੁੱਪ ਵੱਟਣ ਤੇ ਲਾ ਦਿੱਤਾ ਗਿਆ ਹੈ ਵੀ ਚੁੱਪ ਰਹੋ। ਤੇ ਹੁਣ ਤੇ ਸੂਰਤ ਹਾਲ ਇਹੋ ਜਿਹੀ ਬਣੀ ਹੈ ਕਿ ਜੋ ਬੋਲੇ ਸੋ ਗੱਦਾਰ। ਤੇ ਉਹਨਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਸਮਾਜ ਦਾ ਆਪਣੇ ਦਿਲ ਵਿੱਚ ਦੁੱਖ ਦਰਦ ਰੱਖਦੇ ਨੇ ਤੇ ਇਹਦੇ ਬਾਰੇ ਬੋਲਦੇ ਨੇ। ਚੁੱਪ ਰਹਿਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਿਛਲੇ ਦਿਨੀ ਮੈਂ ਇੱਕ ਕਿਤਾਬ ਪੜ੍ਹੀ ਜਿਹਦੇ ਵਿੱਚ ਉਹਦੇ ਲਿਖਾਰੀ ਨੇ ਇਸ ਵਰਤਾਰੇ ਨੂੰ, ਇਸ ਗੱਲਬਾਤ ਨੂੰ ਬੜੇ ਖੋਲ੍ਹ ਕੇ ਇਹਨਾਂ ਸਾਰੀਆਂ ਗੱਲਾਂ ਦਾ ਬੜੀ ਖੁੱਲ੍ਹ ਨਾਲ ਨਿਤਾਰਾ ਕੀਤਾ ਤੇ ਉਹ ਇਸ ਗੱਲ ਦੀ ਬੜੇ ਸੁਚੱਜੇ ਤੇ ਚੰਗੇ ਢੰਗ ਨਾਲ ਦੱਸ ਪਾਉਂਦਾ ਹੈ ਕਿ ਕਾਨੂੰਨ ਜਿਹੜਾ ਹੈ ਇਹ ਵੇਲੇ ਦਾ ਨੱਕ ਹੁੰਦਾ ਹੈ ਤੇ ਜੇ ਨੱਕ ਹੀ ਵੱਢਿਆ ਜਾਵੇ ਤੇ ਫਿਰ ਗੱਲ ਤੇ ਕੋਈ ਨਹੀਂ ਨਾ ਰਹੀ, ਫਿਰ ਤੇ ਸਾਡਾ ਨੱਕ ਹੀ ਨਾ ਰਿਹਾ। ਤੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਤਾਕਤਵਰ ਤੇ ਪੈਸੇ ਵਾਲੇ ਨੇ ਇਸ ਨੱਕ ਨੂੰ ਮਰੋੜ ਕੇ ਹੀ ਰੱਖ ਦਿੱਤਾ ਹੈ ਜਾਂ ਕਹਿ ਲਓ ਕਿ ਵੱਢ ਕੇ ਹੀ ਰੱਖ ਦਿੱਤਾ ਹੈ। ਤੇ ਜਦੋਂ ਵੇਲੇ ਦਾ ਨੱਕ ਵੱਢਿਆ ਜਾਵੇ ਤੇ ਫਿਰ ਆਮ ਬੰਦਾ ਸਜ਼ਾਵਾਂ ਭੁਗਤੇਗਾ ਤੇ ਤਾਕਤਵਰ ਮੌਜਾਂ ਮਾਣੇਗਾ। ਤਾਕਤਵਰ ਤੇ ਧਨੀ ਮੌਜਾਂ ਕਿਉਂ ਮਾਣਦਾ ਹੈ, ਉਹ ਮਜ਼ੇ ਦੀ ਆਲੀਸ਼ਾਨ ਜ਼ਿੰਦਗੀ ਕਿਉਂ ਬਸਰ ਕਰਦਾ ਹੈ? ਕਿਉਂਕਿ ਆਮ ਪੰਜਾਬੀ ਕਿਤਾਬਾਂ ਪੜ੍ਹਨ ਤੋਂ, ਕਿਤਾਬਾਂ ਤੋਂ ਬੜਾ ਦੂਰ ਹੈ।
ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਕਿ ਵੇਲੇ ਨੇ ਸਾਡੇ ਨਾਲ ਖੇਡ ਕੀ ਖੇਡਣੀ ਹੈ ਤੇ ਅਸੀਂ ਉਹਦੇ ਬਾਰੇ ਕੀ ਸੋਚਣਾ ਹੈ, ਕੀ ਪਰਖਣਾ ਹੈ ਤੇ ਅੱਗੇ ਕਿਸ ਤਰੀਕੇ ਨਾਲ ਆਪਣੀਆਂ ਔਕੜਾਂ ਨੂੰ ਠੱਲਣਾ ਹੈ। ਕਿਉਂਕਿ ਇੱਥੇ ਮੁੱਲ ਦਾ ਗਿਆਨ, ਸਦਾਰਤਾਂ, ਐਵਾਰਡ, ਇਨਾਮ, ਸਬਸਿਡੀਆਂ ਬੜੇ ਤਰੀਕੇ ਨਾਲ ਰੁਪਏ ਪੈਸੇ ਦੇ ਨਾਲ ਖਰੀਦੀਆਂ ਜਾ ਸਕਦੀਆਂ ਨੇ ਤੇ ਆਮ ਤਰੀਕੇ ਨਾਲ ਰੁਪਈਏ ਪੈਸੇ ਵਾਲੇ ਨੂੰ ਇਹ ਬੜੇ ਅੱਛੇ ਤਰੀਕੇ ਨਾਲ ਲੱਭ ਜਾਂਦੀਆਂ ਨੇ ਤੇ ਆਮ ਬੰਦਾ ਦੂਜਿਆਂ ਦਾ ਮੂੰਹ ਵੇਂਦਾ ਰਹਿ ਜਾਂਦਾ ਏ ਕਿ ਉਹਦਾ ਗਿਆਨ ਕਿੱਥੇ ਗਿਆ। ਦੂਜੇ ਪਾਸੇ ਜੇ ਸੋਚੀਏ ਤੇ ਅਸੀਂ ਇਹ ਵੀ ਕਹਿ ਸਕਦੇ ਕਿ ਕੋਈ ਕਿਤਾਬਾਂ ਪੜ੍ਹੇ ਕਿਉਂ। MPA ਤੇ ਵਜ਼ਾਰਤਾਂ ਦੇ ਨਸ਼ੇ ਤੇ ਆਮ ਦੁਕਾਨਾਂ ਤੋਂ ਮੁੱਲ ਮਿਲ ਜਾਂਦੇ ਨੇ ਤੇ ਇਹੋ ਜਿਹੇ ਹਾਲਾਤਾਂ ਵਿੱਚ ਕੋਈ ਕਿਤਾਬਾਂ ਕਿਉਂ ਪੜ੍ਹੇਗਾ। ਸਗੋਂ ਮੱਥਾ ਟੇਕਣ ਦੀ ਲੋੜ ਏ। ਕਿਤਾਬਾਂ ਨਾਲ ਮੱਥਾ ਮਾਰਨ ਦੀ ਕੀ ਲੋੜ ਏ। ਬਸ ਤੁਹਾਡੀ PR ਹੋਣੀ ਚਾਹੀਦੀ ਏ ਸਰਕਾਰੀ ਮਹਿਕਮਿਆਂ ਵਿੱਚ ਤੇ ਤੁਹਾਡੀ ਜਾਣ ਪਛਾਣ ਵਾਲਿਆਂ ਦੀ ਗਿਣਤੀ ਵੀ ਬਹੁਤੀ ਹੋਣੀ ਚਾਹੀਦੀ ਹੈ। ਬਾਕੀ ਤੁਸੀਂ ਖੁਦ ਸਿਆਣੇ ਹੋ, ਮੇਰੇ ਨਾਲੋਂ ਵੱਡੇ ਸੂਝਵਾਨ ਤੇ ਦਾਨਸ਼ਵਰ ਹੋ, ਤੁਹਾਨੂੰ ਬਹੁਤਾ ਸਮਝਾਉਣ ਦੀ ਕੀ ਲੋੜ ਏ ਕਿਉਂਕਿ ਤੁਹਾਡੇ ਅੰਦਰ ਤੇ ਗਿਆਨ ਦੀ ਗੰਗਾ ਬਹਿੰਦੀ ਏ। ਤੁਸੀਂ ਐਵੇਂ ਆਖੀ ਜਾਓ ਕਿ ਰਾਮ ਤੇਰੀ ਗੰਗਾ ਮੈਲੀ ਹੋ ਗਈ ਪਾਪੀਆਂ ਦੇ ਪਾਪ ਧੋਂਦੇ ਧੋਂਦੇ। ਹਾਂ, ਅਲਬੱਤਾ ਪਾਪੀਆਂ ਦੇ ਪਾਪ ਵੀ ਧੁੱਪੇ ਨੇ ਤੇ ਮੁਕਤੀ ਵੀ ਬੜਿਆਂ ਨੇ ਪਾਈ ਏ। ਤੇ ਹਾਂ ਚਲੋ, ਅਸੀਂ ਕੀ ਲੈਣਾ ਇਹਨਾਂ ਗੱਲਾਂ ਕੋਲੋਂ। ਇੱਥੇ ਸਭ ਕੁਝ ਮੁਨਾਫਾ ਕਮਾਉਣ ਲਈ ਕੀਤਾ ਜਾਂਦਾ ਤੇ ਉਹ ਭਾਵੇਂ ਸਿਆਸਤਦਾਨ ਹੋਣ ਤੇ ਭਾਵੇਂ ਮਜ਼ਹਬੀ ਠੇਕੇਦਾਰਾਂ ਦਾ ਕੋਈ ਵੱਡਾ ਸਾਰਾ ਵਗ ਹੋਵੇ। ਉਹਨਾਂ ਦੇ ਕੰਮ ਵਿੱਚ ਮੁਨਾਫੇ ਨੂੰ ਤੇ ਦੂਜੇ ਹੋਰ ਕੰਮਾਂ ਨੂੰ ਜਿਹਦੇ ਵਿੱਚ ਆਪਣੀ ਮਫਾਦ ਪਰਸਤੀ ਵੀ ਉਹਨਾਂ ਦੀ ਫਸਟ ਪ੍ਰਾਇੋਰਟੀ ਹੁੰਦੀ ਹੈ, ਉਹ ਜ਼ਿਆਦਾ ਅਗਵਾਈ ਕਰਦੇ ਨੇ ਇਹੋ ਜਿਹੇ ਕੰਮਾਂ ਦੀ ਜਿਹਦੇ ਵਿੱਚ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਵੇ, ਚਾਹੇ ਉਹ ਪੰਜਾਬ ਤੇ ਪੰਜਾਬੀਅਤ ਦੀ ਕਿੱਡਾ ਵੀ ਘਾਟਾ ਹੋਵੇ। ਉਹਨਾਂ ਇਸ ਕੰਮ ਤੋਂ ਨਹੀਂ ਟਲਣਾ। ਉਹਨਾਂ ਨੂੰ ਆਪਣੇ ਮੁਨਾਫੇ ਨਾਲੇ ਤੇ ਆਪਣੇ ਕੰਮ ਨਾਲੇ ਕਿ ਸਾਡਾ ਕਾਰੋਬਾਰ ਬੜੇ ਸੁਚੱਜੇ ਤੇ ਚੰਗੇ ਢੰਗ ਨਾਲ ਅਗਾਂਹ ਤੁਰਿਆ ਰਵੇ। ਪਿਛਲੇ ਦਿਨੀ 21 ਫਰਵਰੀ ਨੂੰ ਮਾਂ ਬੋਲੀ ਦਿਹਾੜ ਲੰਘਿਆ ਹੈ ਤੇ ਉੱਥੇ ਤੁਸੀਂ ਵੇਖਿਆ ਕੀ ਕੁਝ ਨਹੀਂ ਹੋਇਆ। ਤੇ ਉੱਥੇ ਆਪਣੀਆਂ ਰੋਟੀਆਂ ਸੇਕਣ ਵਾਲਿਆਂ ਨੇ ਬੜੇ ਢੋਲ ਨਗਾਰੇ ਵਜਾਏ ਮਾਂ ਬੋਲੀ ਦੇ ਨਾਂ ਤੇ। ਮਾਂ ਬੋਲੀ ਨੂੰ ਕੈਸ਼ ਕਰਨ ਵਾਲਿਆਂ ਨੇ ਬੜੇ ਆਪਣੇ ਡਰਾਮੇ ਵਿਖਾਏ ਤੇ ਹੋਰ ਬਹੁਤ ਕੁਝ ਉਹ ਉੱਥੇ ਕਰਦੇ ਨੇ। ਫੋਟੋ ਸ਼ੂਟ ਹੁੰਦਾ ਏ ਤੇ ਜ਼ਨਾਨੀਆਂ ਵਾਂਗੂ ਫਫੇ ਕੁੱਟਣੀਆਂ ਜ਼ਨਾਨੀਆਂ ਵਾਂਗੂ ਵੀ ਉੱਥੇ ਸਾਰਾ ਕੁਝ ਉਹ ਆਪਣੇ ਕੀਰਨੇ ਤੇ ਵੈਨ ਪਾਉਂਦੇ ਨੇ। ਤੇ ਇਹ ਗੱਲ ਮੈਂ ਵੀ ਬੜੇ ਚਿਰ ਤੋਂ ਵੇਖਦਾ ਆ ਰਿਹਾ ਕਿ ਇਹ ਗੱਲ ਬਸ ਫੋਟੋ ਸੈਸ਼ਨ ਲੈਕਚਰਾਂ ਤੱਕ ਤੇ ਫੋਟੋ ਸ਼ੂਟ ਤੱਕ ਹੀ ਰਹਿੰਦੀ ਏ ਤਾਂ ਕਿ ਉਹਨਾਂ ਆਪਣੀਆਂ ਜਿਹੜੀਆਂ NGOs ਬਣਾਈਆਂ ਨੇ ਉਹ ਫੋਟੋਆਂ ਲਾ ਕੇ ਦੂਸਰੇ ਮੁਲਕਾਂ ਨੂੰ ਜਾਂ ਆਪਣੇ ਹੋਰ ਕਿਸੇ ਬੰਦਿਆਂ ਨੂੰ ਭੇਜ ਕੇ ਤੇ ਉਹ ਆਪਣੇ ਤਰੀਕੇ ਨਾਲ ਇਸ ਚੀਜ਼ ਨੂੰ ਕੈਸ਼ ਕਰਦੇ ਨੇ। ਪੰਜਾਬ ਤੇ ਪੰਜਾਬੀਅਤ ਨੂੰ ਜਿਹੜੇ ਉਹਦੇ ਸਹੀ ਮੁਖਲਿਸ ਰਹਿਨੁਮਾ ਲੀਡਰ ਜਾਂ ਰਾਈਟਰ ਜਿਹੜੇ ਉਹਨੂੰ ਅੱਗੇ ਲੈ ਕੇ ਟੁਰਨ, ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਤੇ ਲੰਘੇ ਹੋਏ 21 ਫਰਵਰੀ ਨੂੰ ਤੁਸੀਂ ਵੇਖਿਆ ਹੋਏਗਾ ਕਿ ਲੈਕਚਰ ਦੇਣ ਵਾਲੇ ਤੇ ਨਾਅਰੇ ਲਾਉਣ ਵਾਲੇ ਤੇ ਵੱਡੇ ਵੱਡੇ ਤੁਰੇ ਵਾਲੀਆਂ ਪੱਗਾਂ ਬੰਨ੍ਹ ਕੇ ਇੰਝ ਜਾਪਦਾ ਜਿਵੇਂ ਉਹ ਪੰਜਾਬੀ ਦੇ ਨਵੇਂ ਰਾਈਟਰ ਨਹੀਂ ਜਾਂ ਪੰਜਾਬੀ ਦੇ ਰਹਿਨੁਮਾ ਨਹੀਂ, ਜਿਵੇਂ ਕਿ ਪੰਜਾਬੀ ਦੇ ਨਵੇਂ ਚਾਹਤ ਫਤਿਹ ਅਲੀ ਖਾਨ ਬਣ ਕੇ ਤੇ ਉਸ ਭੀੜ ਵਿੱਚ ਇਸ ਤਰ੍ਹਾਂ ਨਾਅਰੇ ਲਾਉਂਦੇ ਤੁਹਾਨੂੰ ਵੇਖਣ ਦੇ ਦਿਸਣਗੇ ਜਿਸ ਤਰ੍ਹਾਂ ਪੂਰੀ ਪੰਜਾਬ ਤੇ ਪੰਜਾਬੀਅਤ ਦਾ ਭਾਰ ਉਹਨਾਂ ਅੱਜ ਹੀ ਮੋਢਿਆਂ ਤੇ ਚੁੱਕ ਲੈਣਾ ਤੇ ਉਸੇ ਦਿਨ ਸ਼ਾਮ ਨੂੰ ਲਾ ਕੇ ਸੁੱਟ ਦੇਣਾ। ਬਸ ਉਹ ਗੱਲ ਫੋਟੋ ਸੈਸ਼ਨ ਤੱਕ ਤੇ ਆਪੋ ਆਪਣੀ NGO ਦੀ ਦੂਸਰੀਆਂ NGO ਨਾਲ ਜਾਂ ਆਪੋ ਆਪਣੀ ਜਿਹੜੀ ਸੰਗਤ ਉਹਨਾਂ ਬਣਾਈ ਹੈ ਉਹਦੇ ਉੱਤੇ ਕੰਮ ਵਾਧੂ ਕਰਕੇ ਅੱਗੇ ਇੱਕ ਦੂਜੇ ਦੇ ਉੱਤੇ ਚੜਾਵਾ ਚਾੜ ਕੇ ਰੱਖਣਾ ਹੈ। ਖੌਰੇ ਬਾਹਰੋਂ ਬਹੁਤੇ ਡਾਲਰ ਮੰਗਵਾਉਣ ਵਿੱਚ ਉਹ ਜ਼ਿਆਦਾ ਕਾਮਯਾਬ ਹੋ ਜਾਣ। ਬਹੁਤਿਆਂ ਨੂੰ ਇਹੋ ਹੀ ਲਾਲਚ ਹੁੰਦੀ ਹੈ ਕਿ ਮੇਰਾ ਇਸ ਸਾਲ ਕੈਨੇਡਾ ਦਾ, ਇਸ ਸਾਲ UK ਦਾ ਜਾਂ ਉੱਥੇ ਕਿਸੇ ਵੱਡੀ ਕਾਨਫਰੰਸ ਵਿੱਚ ਜਾਂ ਉੱਥੇ ਕਿਸੇ ਵੱਡੇ ਮੁਸ਼ਾਇਰੇ ਵਿੱਚ ਮੈਨੂੰ ਫਸਟ ਪ੍ਰਾਇੋਰਟੀ ਦਿੱਤੀ ਜਾਵੇ ਤੇ ਮੇਰਾ ਵੀਜ਼ਾ ਲੱਗ ਜਾਵੇ, ਦੂਸਰੇ ਖਸਮਾਂ ਨੂੰ ਖਾਣ। ਇਹੋ ਜਿਹੀਆਂ ਕਈ ਉੱਥੇ ਵਾਤਵਾਈਆਂ ਮਾਰਦੇ ਫਿਰਦੇ ਨੇ। ਤੁਸੀਂ ਫੇਸਬੁੱਕ ਤੇ ਉਹਨਾਂ ਦੇ ਪੇਜਾਂ ਤੇ ਜਾ ਕੇ ਬੜੇ ਗੌਰ ਨਾਲ ਉਹਨਾਂ ਦੀ ਇਹ ਡਰਾਮੇਬਾਜ਼ੀਆਂ ਵੀ ਤੁਸੀਂ ਬੜੇ ਗੌਰ ਨਾਲ ਵੇਖ ਸਕਦੇ ਹੋ। ਤੇ ਹੋਰ ਉੱਥੇ ਕੀ ਹੋਵੇਗਾ ਜਾਂ ਇਸ ਪੰਜਾਬੀ ਦੇ ਜਾਂ ਪੰਜਾਬੀਅਤ ਦੇ ਜਾਂ ਮਾਂ ਬੋਲੀ ਦੇ ਨਾਂ ਤੇ ਖੌਰੇ ਕੀ ਹੋਣਾ ਹੈ, ਇਹ ਨਵੀਦ ਅੰਜਮ ਤੁਹਾਨੂੰ ਕੀ ਦੱਸੇ। ਤੁਸੀਂ ਆਪ ਹੀ ਸੋਚ ਲਵੋ। ਕੁਝ ਤੁਸੀਂ ਆਪ ਵੀ ਵੇਖ ਲਿਆ ਕਰੋ, ਤੁਹਾਨੂੰ ਵੀ ਸਭ ਕੁਝ ਪਤਾ ਹੈ। ਮੇਰੇ ਨਾਲ ਤੁਸੀਂ ਜ਼ਿਆਦਾ ਅਕਲਮੰਦ ਹੋ, ਮੇਰੇ ਨਾਲੋਂ ਜ਼ਿਆਦਾ ਗਿਆਨ ਰੱਖਣ ਵਾਲੇ ਲੋਕ ਹੋ, ਮੇਰੇ ਨਾਲੋਂ ਬਹੁਤੇ ਸੂਬ ਸਿਆਣਪ ਵਾਲੇ ਤੇ ਅਕਲ ਵਾਲੀ ਗੱਲ ਕਰਨ ਵਾਲੇ ਲੋਕ ਜੋ।
ਰੱਬ ਨੇ ਤੁਹਾਨੂੰ ਵੀ ਅਕਲ ਤੇ ਸੋਹਣੀਆਂ ਤੇ ਮੋਟੀਆਂ ਅੱਖਾਂ ਵੀ ਦਿੱਤੀਆਂ ਨੇ, ਕੁਝ ਗਹੁ ਕਰਕੇ ਆਪ ਵੀ ਵੇਖ ਲਿਆ ਕਰੋ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਅਗਲੇ ਵਲੌਗ ਤੱਕ ਸਾਵਾਂ ਕੀਤੀ ਵਫਾ ਤੇ ਰਹੇਗਾ ਤੁਹਾਡਾ ਸਾਡਾ ਸਾਥ। ਲੈ ਆਓ ਯਾਰ ਹਵਾਲੇ ਰੱਬ ਦੇ ਇਹ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।